ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ, ਖਾਸ ਤੌਰ ਤੇ ਉਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਬਰਗਾੜੀ ਤੋਂ ਅਸੀਂ ਦੇਖਦੇ ਹਾਂ। ਬਰਗਾੜੀ ਤੋਂ ਬਾਅਦ ਜਦੋਂ ਬਾਈਬਲ ਕਲਾਂ ਦੇ ਵਿੱਚ ਸਿੱਖ ਜਥੇਬੰਦੀਆਂ ਨੇ, ਸਿੱਖਾਂ ਨੇ ਮੋਰਚਾ ਲਾਇਆ ਸੀ, ਸਿੱਖ ਸੰਗਤਾਂ ਨੇ ਇਨਸਾਫ ਦੇ ਲਈ, ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਗੋਲੀ ਵਰਾਈ ਗਈ ਸਿੱਖਾਂ ਦੇ ਉੱਤੇ, ਉਹਦੇ ਵਿੱਚ 2 ਸਿੰਘ ਜਿਹੜੇ ਸੀ ਸ਼ਹੀਦ ਹੋਏ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੋਤ ਸਿੰਘ। ਇਸੇ ਇਸ਼ੂ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰੋਸ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸੈਂਕੜੇ ਤੋਂ ਜ਼ਿਆਦਾ ਪਿਛਲੇ ਸਾਰੇ ਲੰਬੇ ਸਮੇਂ ਦੇ ਵਿੱਚ ਹੋ ਚੁੱਕੀਆਂ ਨੇ। ਇਸ ਇਸ਼ੂ ਨੂੰ ਹਾਈਲਾਈਟ ਕਰਦਿਆਂ, ਇਸ ਨੂੰ ਮੁੱਖ ਰੱਖਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਰਗਾੜੀ ਵਿਖੇ ਮੋਰਚਾ ਲਾਇਆ ਗਿਆ ਇਨਸਾਫ ਦੇ ਲਈ, ਜਿਹਦੇ ਵਿੱਚ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਜਿਹੜਾ ਮੋਰਚਾ ਹੈਗਾ ਇਹ 15 ਦਿਨ ਹੋ ਚੁੱਕੇ ਨੇ ਇਹਨੂੰ ਸ਼ੁਰੂ ਕੀਤੇ ਗਏ ਨੂੰ। ਸਿੱਖ ਸੰਗਤਾਂ ਦਾ ਚੰਗਾ ਜਿਹੜਾ ਸਹਿਯੋਗ ਹੈ ਉਹ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਨੂੰ ਮਿਲ ਰਿਹਾ ਹੈ। ਸਿੱਖ ਜਥੇਬੰਦੀਆਂ ਵੀ ਉੱਥੇ ਜਿਹੜੀਆਂ ਨੇ ਉਹ ਸ਼ਮੂਲੀਅਤ ਕਰ ਰਹੀਆਂ ਨੇ। ਸੋ ਓਵਰਆਲ ਜਿਹੜਾ ਇਹ ਮੋਰਚਾ ਹੈਗਾ ਬਰਗਾੜੀ ਮੋਰਚਾ ਕਰਕੇ ਇਹਨੂੰ ਕਿਹਾ ਜਾ ਰਿਹਾ ਹੈ ਅੱਜ ਮੀਡੀਆ ਦੇ ਵਿੱਚ, ਜਿਸ ਹਿਸਾਬ ਨਾਲ ਇਹ ਸੁਰਖੀਆਂ ਬਣਿਆ ਹੋਇਆ ਸਿੱਖ ਸਫਾਂ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਹੈ। ਸੋ ਇਸ ਮੋਰਚੇ ਬਾਰੇ, ਇਸ ਮੋਰਚੇ ਦੇ ਵਿੱਚ ਕੀ ਇਹਦਾ ਟੀਚਾ ਹੈਗਾ, ਮੰਗਾਂ ਕੀ ਨੇ, ਸਰਕਾਰ ਦੇ ਨਾਲ ਕਿਸ ਲੈਵਲ ਤੇ ਗੱਲਬਾਤ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ, ਇਸ ਨੂੰ ਮੁੱਖ ਰੱਖਦਿਆਂ ਅੱਜ ਅਸੀਂ ਗੱਲਬਾਤ ਕਰਾਂਗੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਨਾਲ, ਜਿਹੜੇ ਸਾਡੇ ਨਾਲ ਬਰਗਾੜੀ ਤੋਂ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਡ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਡ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਹੋ। ਸਭ ਤੋਂ ਪਹਿਲਾਂ ਮੈਂ ਮੋਰਚੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਮੋਰਚੇ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ, ਸੰਗਤਾਂ ਦੇ ਨਾਲ ਰੂਬਰੂ ਹੋ ਰਹੇ ਹੋ। ਕੀ ਕਹਿਣਾ ਚਾਹੋਗੇ ਮੋਰਚੇ ਦਾ, ਬਰਗਾੜੀ ਮੋਰਚੇ ਦਾ ਮਕਸਦ ਕੀ ਹੈ, ਟੀਚਾ ਕੀ ਹੈ ਤੇ ਖਾਸ ਤੌਰ ਤੇ ਜਿਹੜੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਤੁਸੀਂ ਇਹ ਮੋਰਚਾ ਆਰੰਭ ਕੀਤਾ ਉਹ ਮੰਗਾਂ ਕੀ ਨੇ? ਇਹ ਜਿਹੜਾ ਮੋਰਚਾ ਲੱਗਿਆ ਜੀ, ਇਹ ਮੋਰਚਾ ਬੜੀ ਸੋਚ ਵਿਚਾਰ ਤੋਂ ਬਾਅਦ ਲੱਗਿਆ ਤੇ ਇਹਦੀ ਬੜੀ ਚਲਾਉਣ ਤੋਂ ਪਹਿਲਾਂ ਮੈਂ ਤਿਆਰੀ ਕੀਤੀ ਹੈ ਤੇ ਮੈਂ ਆਪਣੇ ਆਪ ਨੂੰ ਪੂਰੀ ਕਸਵੱਟੀ ਦੇ ਉੱਤੇ ਚੜਾ ਕੇ ਤੇ ਪੂਰਾ ਤਿਆਰ ਕਰਕੇ ਬਗੈਰ ਕਿਸੇ ਨੂੰ ਆਪਣੇ ਨਾਲ ਰੱਖਣ ਦੇ, ਕਿਸੇ ਇੱਕ ਵੀ ਸਹਿਯੋਗੀ ਨੂੰ ਮੈਂ ਆਪਣੇ ਨਾਲ ਨਹੀਂ ਰੱਖਿਆ। ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇਕੱਲੇ ਨੂੰ ਹੀ ਤਿਆਰ ਕੀਤਾ ਜੀ। ਤੇ ਇਹ ਤਿਆਰੀ ਕਰਦਿਆਂ ਮੈਨੂੰ 5 ਮਹੀਨੇ ਲਗਾਤਾਰ ਲੱਗੇ ਨੇ। ਬੜੀ ਮੁਸ਼ਕਲ ਦੇ ਨਾਲ ਮੇਰਾ ਮਨ ਜਿਹੜਾ ਤਿਆਰ ਹੋਇਆ ਤੇ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਹੁਣ ਆਪਾਂ ਨੂੰ ਖਤਰਾ ਕੋਈ ਨਹੀਂ ਤੇ ਆਪਾਂ ਨੂੰ ਹੁਣ ਇਹ ਕੁਛ ਕਰਨਾ ਚਾਹੀਦਾ ਹੈ ਤੇ ਫਿਰ ਇਹ ਜਿਹੜਾ ਸੱਚ ਦਾ ਮੋਰਚਾ ਲੱਗਿਆ ਤੇ ਇਹ ਗੁਰੂ ਮਹਾਰਾਜ ਨੇ ਲਵਾਇਆ ਹੈ ਤੇ ਗੁਰੂ ਸਾਹਿਬ ਦਾ ਇਹ ਮੋਰਚਾ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ। ਗੁਰੂ ਸਾਹਿਬ ਦੇ ਅੰਗ ਇਸ ਪਿੰਡ ਦੀਆਂ ਗਲੀਆਂ ਰੂੜੀਆਂ ਤੇ ਖਿਲਾਰੇ ਗਏ ਸੀ। ਇੱਥੋਂ ਗੱਲ ਸ਼ੁਰੂ ਹੋਈ ਸੀ ਜੀ। ਜਿਹੜਾ ਗੁਰਜ ਜਵਾਹਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੋਇਆ ਸੀ, ਇੱਥੇ ਲਿਆ ਕੇ ਉਹਦੇ ਅੰਗ ਖਿਲਾਰੇ ਗਏ ਸੀ। ਤੇ ਅੱਲੇ ਮੈਨੂੰ ਨਹੀਂ, ਦੁਨੀਆ ਵਿੱਚ ਕਿਤੇ ਵੀ ਸਿੱਖ ਬੈਠਾ, ਕਿਸੇ ਵੀ ਪਾਰਟੀ ਵਿੱਚ, ਕਿਸੇ ਵੀ ਦੇਸ਼ ਵਿੱਚ, ਜਿੱਥੇ ਵੀ ਬੈਠਾ ਸੀ, ਉਹਦੇ ਮਨ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਉੱਠਦੀ ਸੀ ਵੀ ਇੰਨੀ ਵਾਰ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਵੀ ਆਖਰ ਕੌਣ ਨੇ ਲੋਕ ਇਹ ਜਿਹੜੇ ਕਰ ਰਹੇ ਨੇ ਤੇ ਕਿਉਂ ਨਹੀਂ ਇਹਨਾਂ ਨੂੰ ਰੋਕਿਆ ਜਾ ਰਿਹਾ।
ਦੂਜੇ ਪਾਸੇ ਇਹ ਵੀ ਸਵਾਲ ਸੀ ਕਿ ਇਨਸਾਫ ਕਿਉਂ ਨਹੀਂ ਸਾਨੂੰ ਮਿਲ ਰਿਹਾ। ਤੇ ਤੀਜਾ ਇਹ ਸੀ ਕਿ ਡਰ ਬਣ ਗਿਆ ਸੀ ਸਾਰਿਆਂ ਦੇ ਮਨ ਦੇ ਵਿੱਚ ਵੀ ਕਿਸੇ ਦੀ ਨਹੀਂ ਚੱਲਣੀ, ਸਰਕਾਰਾਂ ਆਪਣੇ ਜ਼ੋਰ ਦੇ ਨਾਲ ਸਾਰਿਆਂ ਨੂੰ ਦਬਾ ਦੇਣਗੀਆਂ ਤੇ ਕਿਸੇ ਨੂੰ ਉੱਠਣ ਨਹੀਂ ਦਿੰਦੀਆਂ। ਤੇ ਲੋਕ ਡਰੇ ਵੀ ਹੋਏ ਸੀ, ਸਹਿਮੇ ਹੋਏ ਸੀ। ਪਰ ਦਿਨ ਰਾਤ ਦੀ ਤੜਫ ਸੀ ਹਰ ਇੱਕ ਦੀ ਵੀ ਸਾਡੇ ਗੁਰੂ ਦੀ ਬੇਅਦਬੀ ਬੜੀ ਮੰਦਭਾਗੀ ਗੱਲ ਆ। ਫਿਰ ਹੋ ਵੀ ਉੱਥੇ ਰਹੀ ਹੈ ਜਿੱਥੇ ਸਿੱਖਾਂ ਦੀ ਸੰਘਣੀ ਗਿਣਤੀ ਆ, ਜਿਹਨੂੰ ਅਸੀਂ ਆਪਣਾ ਹੋਮਲੈਂਡ ਵੀ ਕਹਿੰਦੇ ਆ, ਪੰਜਾਬ, ਨਾ ਰਾਜਸਥਾਨ ਵਿੱਚ, ਨਾ ਹਰਿਆਣੇ ਵਿੱਚ, ਨਾ ਹੋਰ ਕਿਸੇ ਸਟੇਟ ਦੇ ਵਿੱਚ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਆ, ਉੱਥੇ ਨਹੀਂ ਇਹ ਹੋ ਰਹੀ ਸੀ। ਇਹ ਸਾਨੂੰ ਕੋਈ ਸਬਕ ਸਿਖਾਇਆ ਜਾ ਰਿਹਾ ਸੀ, ਕੋਈ ਗੁਲਾਮੀ ਦਾ ਸਾਥ ਕਰਾਇਆ ਜਾ ਰਿਹਾ ਸੀ ਵੀ ਤੁਸੀਂ ਕਹਿੰਦੇ ਆ ਵੀ ਸਾਡਾ ਗੁਰੂ ਬੜਾ ਵੱਡਾ, ਤੁਸੀਂ ਕਹਿੰਦੇ ਅਸੀਂ ਬੜੇ ਦਲੇਰ ਆ, ਸਾਡੀ ਬੜੀ ਸੂਰਮਿਆਂ ਦੀ ਕੌਮ ਆ, ਤੇ ਹੁਣ ਦੱਸੋ ਤੁਸੀਂ ਤਾਂ ਆਪਣੇ ਗੁਰੂ ਨੂੰ ਨਹੀਂ ਸੰਭਾਲ ਸਕਦੇ। ਇਸ ਤਰ੍ਹਾਂ ਦੀਆਂ ਕਈ ਗੱਲਾਂ ਮੇਰੇ ਦਿਮਾਗ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਜੀ, ਹਨਾ ਜੀ। ਇਸ ਕਰਕੇ ਇਹ ਕਿਸੇ ਦੀ ਪਹੁੰਚ ਦੇ ਵਿੱਚ ਕੋਈ ਗੱਲ ਨਹੀਂ ਸੀ ਰਹਿ ਗਈ। ਦੂਜੀ ਗੱਲ ਮੇਨ ਇਹ ਸੀ ਕਿ ਸਾਡੀ ਆਪ ਵਿੱਚ ਕੌਮ ਦੀ ਖਵਾਰੀ, ਬੇਵਿਸ਼ਵਾਸੀ, ਇੱਕ ਬੰਦੇ ਨੂੰ ਦੂਜੇ ਬੰਦੇ ਤੇ ਵਿਸ਼ਵਾਸ ਨਹੀਂ ਸੀ ਰਹਿ ਗਿਆ, ਦੂਜਾ ਬੰਦਾ ਦੂਜੇ ਦਾ ਭਰੋਸਾ ਨਹੀਂ ਸੀ ਕਰਦਾ। ਤੇ ਸਾਰੇ ਚਾਹੁੰਦੇ ਇਹ ਸੋਚਦੇ ਸੀ ਕਿ ਜਿਹੜੀ ਗੱਲ ਮੈਂ ਕਰਦਾ ਉਹ ਠੀਕ ਆ, ਬਾਕੀ ਦੂਜੇ ਬੰਦੇ ਦੀ ਗੱਲ ਗਲਤ ਆ। ਇਸ ਕਰਕੇ ਕੋਈ ਏਕਤਾ ਵਾਲੀ ਗੱਲ ਨਹੀਂ ਸੀ ਬਣ ਰਹੀ, ਬੇਭਰੋਸਗੀ ਵੱਧ ਪੈਦਾ ਹੋ ਗਈ ਸੀ ਜੀ। ਤੇ ਮੈਂ ਇਸੇ ਕਰਕੇ ਇਸ ਮੋਰਚੇ ਦੇ ਵਿੱਚ ਆਪਣੇ ਆਪ ਨੂੰ ਤਿਆਰ ਕੀਤਾ ਤੇ ਮੈਂ ਇੱਕ ਵੀ ਦੂਜਾ ਬੰਦਾ ਆਪਣਾ ਸਹਿਯੋਗੀ ਨਹੀਂ ਰੱਖਿਆ। ਮੈਂ ਸਿਰਫ ਸੰਗਤ ਦੇ ਉੱਤੇ ਤੇ ਗੁਰੂ ਮਹਾਰਾਜ ਦੇ ਉੱਤੇ ਭਰੋਸਾ ਕੀਤਾ ਕਿ ਜੇ ਮੇਰੀ ਇਹ ਗੱਲ ਸੱਚੀ ਹੋਊਗੀ ਤੇ ਲੋਕ ਮੇਰੇ ਨਾਲ ਆਪੇ ਤੁਰਨਗੇ। ਤੁਸੀਂ ਮੇਰੀ ਉਹ ਸਪੀਚ ਸੁਣੋ ਕਿ ਮੈਂ ਕਿਹਾ ਵੀ ਇਹ ਮੋਰਚਾ ਮੈਂ ਲਾ ਰਿਹਾ ਤੇ ਅੱਜ ਕੌਮ ਨੂੰ ਨਾ ਕੁਰਬਾਨੀ ਦੇਣ ਦੀ ਲੋੜ ਆ, ਕੌਮ ਮੰਗਦੀ ਆ ਕੁਰਬਾਨੀ। ਇਹ ਮਸਲੇ ਸਾਰੇ ਕੁਰਬਾਨੀ ਨਾਲ ਹੱਲ ਹੋਣਗੇ। ਤੇ ਜਦੋਂ ਕੁਰਬਾਨੀ ਦੀ ਗੱਲ ਆਉਂਦੀ ਹੈ ਤੇ ਫਿਰ ਮੈਨੂੰ ਸਰਬੱਤ ਖਾਲਸੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਮੈਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਣਾਇਆ ਜੀ। ਉਹ ਪਦਵੀ, ਉਹ ਤਖਤ ਬੜਾ ਪਵਿੱਤਰ ਆ, ਉਹ ਅਕਾਲ ਦਾ ਤਖਤ ਆ ਤੇ ਮੈਂ ਉਹਦੇ ਸਿਧਾਂਤ ਨੂੰ, ਉਹਦੀ ਸੋਚ ਨੂੰ ਮੈਂ ਕੋਈ ਵੀ ਖੋਰਾ ਨਹੀਂ ਲੱਗਣ ਦੇਣਾ ਚਾਹੁੰਦਾ। ਐ ਨਹੀਂ ਮੈਂ ਚਾਹੁੰਦਾ ਵੀ ਜਥੇਦਾਰ ਅਕਾਲ ਤਖਤ ਦਾ ਹੋਵੇ ਤੇ ਕੋਈ ਬੰਦਾ ਆਮ ਉਹਦੇ ਉੱਤੇ ਕੋਈ ਟਿੱਪਣੀ ਕਰੇ ਜਾਂ ਉਹਦੇ ਉੱਤੇ ਕੋਈ ਇਲਜ਼ਾਮ ਲਾਵੇ। ਇਹ ਸਾਰਾ ਕੁਛ ਮੇਰੇ ਸਾਹਮਣੇ ਸੀ। ਫਿਰ ਮੈਂ ਸੋਚਿਆ ਵੀ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਵੀ ਜਥੇਦਾਰ ਜੀ, ਜੇ ਕੌਮ ਦਾ ਕੁਛ ਸਵਾਰਨਾ ਹੈ, ਜੇ ਗੁਰੂ ਦੀ ਆਪਾਂ ਗੱਲ ਕਰਨੀ ਹੈ ਤੇ ਫਿਰ ਜਥੇਦਾਰ ਜੀ ਤੁਹਾਨੂੰ ਹੁਣ ਆਪਣਾ ਕੌਮ ਦੇ ਵਾਸਤੇ ਸਿਰ ਲਾਉਣਾ ਪੈਣਾ ਤੇ ਤੁਸੀਂ ਇਹਦੇ ਵਾਸਤੇ ਤਿਆਰ ਹੋ। ਤੇ ਮੈਂ ਫਿਰ ਇਹਦੇ ਵਾਸਤੇ ਤਿਆਰ ਹੋ ਕੇ ਆਇਆ ਜੀ ਘਰੋਂ। ਜਦੋਂ ਮੈਂ ਤੁਰਿਆ ਮੈਂ ਆਪਣੇ ਸਾਰੇ ਪਰਿਵਾਰ ਨੂੰ ਵੀ ਪੁੱਛਿਆ ਬਿਠਾ ਕੇ ਵੀ ਮੈਂ ਜਥੇਦਾਰ ਆ ਤੇ ਮੈਨੂੰ ਬਹੁਤੇ ਲੋਕ ਨਹੀਂ ਮੰਨਦੇ, ਕੁਛ ਮੰਨਦੇ ਨੇ ਤੇ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਰੋਕ ਰਹੀ ਤੇ ਬੜੀ ਵੱਡੀ ਜਲਾਲਤ ਆ। ਮੈਂ ਅਕਾਲ ਤਖਤ ਸਾਹਿਬ ਦੇ ਇਸ ਪਵਿੱਤਰਤਾ ਨੂੰ ਭੰਗ ਨਹੀਂ ਕਰਨਾ ਚਾਹੁੰਦਾ। ਅੱਜ ਜਿਹੜਾ 1 ਜੂਨ ਨੂੰ ਉੱਥੇ ਇਕੱਠ ਹੋ ਰਿਹਾ ਭਾਈ, ਮੈਂ ਉੱਥੇ ਚੱਲਿਆ। ਮੈਂ ਆਪਣੇ ਭਤੀਜੇ ਭਤੀਜੀਆਂ, ਆਪਣੀ ਭਰਜਾਈਆਂ, ਭਰਾ, ਸਾਰੇ ਆਪਣੇ ਲੜਕਾ, ਮੇਰੀ ਘਰ ਵਾਲੀ, ਮੈਂ ਸਾਰਿਆਂ ਨੂੰ ਬਿਠਾਇਆ ਤੇ ਮੈਂ ਕਿਹਾ ਭਾਈ ਅੱਜ ਉੱਥੇ ਇਕੱਠ ਹੋਣਾ ਹੈ ਤੇ ਮੈਂ ਉੱਥੇ 2 ਗੱਲਾਂ ਕਰਨੀਆਂ। ਜਾਂ ਤਾਂ ਮੈਂ ਅਸਤੀਫਾ ਦੇ ਦੇਣਾ ਕਿ ਮੈਂ ਜਲਾਲਤ ਵਾਲੀ ਜਥੇਦਾਰੀ ਨਹੀਂ ਕਰਨੀ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਦੂਜਾ ਇਹ ਆ ਕਿ ਜਾਂ ਮੈਂ ਉੱਥੇ ਕੁਛ ਕਰਨਾ ਹੈ। ਉਹਨਾਂ ਨੇ ਮੈਂ ਦੱਸਿਆ ਵੀ ਕੀ ਕਰਨਾ। ਇਹ ਜਿਹੜੀ ਮੇਰੀ ਗੱਲ ਸੀ ਇਹ ਸਿਰਫ ਮੇਰੇ ਕੋਲ ਸੀ, ਨਾ ਸਟੇਜ ਤੇ ਬੈਠੇ ਬੰਦਿਆਂ ਦੇ ਕੋਲ ਸੀ, ਕਿਸੇ ਨੂੰ ਪਤਾ, ਨਾ ਕਿਸੇ ਲੀਡਰ ਨੂੰ ਪਤਾ ਸੀ, ਸਿਰਫ ਮੈਨੂੰ ਪਤਾ ਸੀ ਕਿ ਮੈਂ ਕੀ ਕਰ ਰਿਹਾ। ਤੇ ਜਦੋਂ ਮੈਂ ਦੂਜੀ ਗੱਲ ਰੱਖੀ ਵੀ ਮੈਂ ਉੱਥੇ ਕੁਛ ਕਰਨਾ ਹੈ ਤੇ ਮੈਂ ਪਰਿਵਾਰ ਨੂੰ ਪੁੱਛਿਆ ਵੀ ਤੁਸੀਂ ਦੱਸੋ ਕਿ ਤੁਸੀਂ ਵੀ ਮੇਰੇ ਨਾਲ ਲੜਦੇ ਰਹਿੰਦੇ ਆ ਵੀ ਐਵੇਂ ਤੁਸੀਂ ਤੁਰੇ ਫਿਰਦੇ ਆ, ਤੁਹਾਨੂੰ ਕੋਈ ਪੁੱਛਦਾ ਤੇ ਨਹੀਂ ਵੀ ਅੱਜ ਦੱਸੋ ਵੀ ਮੈਂ ਉੱਥੇ ਅਸਤੀਫਾ ਦੇ ਕੇ ਆਵਾਂ ਕਿ ਜਾਂ ਮੈਂ ਕੁਛ ਕਰਾਂ ਜੀ। ਤੇ ਫਿਰ ਮੇਰੇ ਪਰਿਵਾਰ ਦੇ ਇੱਕੋ ਆਵਾਜ਼ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਹ ਸੰਗਤਾਂ ਦਾ ਫੈਸਲਾ ਹੈ, ਆਪਾਂ ਇਹਨੂੰ ਠਕਰਾਉਣਾ ਨਹੀਂ ਤੇ ਤੁਸੀਂ ਅਸਤੀਫੇ ਵਾਲੀ ਗੱਲ ਨਹੀਂ ਕਰਨੀ ਤੇ ਜਿਹੜੀ ਤੁਸੀਂ ਦੂਜੀ ਗੱਲ ਕਹੀ ਆ ਉਹ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਆ, ਹਨਾ ਜੀ। ਉਹਨਾਂ ਨੇ ਮੈਨੂੰ ਬੜਾ ਵੱਡਾ ਇੱਕ ਹੌਸਲਾ ਦਿੱਤਾ ਤੇ ਜਦੋਂ ਮੈਂ ਵੇਖਿਆ ਕਿ ਮੇਰਾ ਪਰਿਵਾਰ ਬੜਾ ਤਗੜਾ ਹੈ ਤੇ ਇਹਨਾਂ ਨੇ ਮੈਨੂੰ ਏਡਾ ਵੱਡਾ ਹੌਸਲਾ ਦਿੱਤਾ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਠੀਕ ਹੈ, ਫਿਰ ਅਸੀਂ ਹੁਣ ਚੱਲੇ ਆ
ਉੱਥੇ ਆਪਣੇ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਪਿੰਡ 'ਚ ਹੀ ਗੁਰਦੁਆਰਾ ਬਣਿਆ। ਫਿਰ ਮੈਂ ਸਾਰੇ ਪਰਿਵਾਰ ਨੂੰ ਉੱਥੇ ਲਗਿਆ। ਉੱਥੇ ਲਿਜਾ ਕੇ ਫਿਰ ਮੈਂ ਅਰਦਾਸ ਕਰਕੇ ਉੱਥੋਂ ਤੁਰਿਆ ਤੇ ਨਾਲ ਮੈਂ ਪਰਿਵਾਰ ਨੂੰ ਇਹ ਵੀ ਕਿਹਾ ਵੀ ਭਾਈ ਮੇਰੇ ਹੁਣ ਕੱਪੜੇ ਪਾ ਦਿਓ ਜੀ, ਮੈਨੂੰ ਤਿਆਰ ਕਰਕੇ ਤੋਰ ਦਿਓ, ਹਨਾ। ਉਹਨਾਂ ਨੇ ਮੈਨੂੰ ਫਿਰ ਤੋਰਿਆ ਉੱਥੋਂ। ਫਿਰ ਇੱਥੇ ਆ ਕੇ 7 ਘੰਟੇ ਜਿਹੜੀ ਸੰਗਤ ਆ ਉਹ ਜੁੜ ਕੇ ਜ਼ਮੀਨ ਦੇ ਨਾਲ ਬੈਠੀ ਰਹੀ। ਉਹ ਸ਼ਾਇਦ ਕੁਛ ਉਡੀਕਦੀ ਸੀ, ਬਹੁਤ ਸਾਰੇ ਬੁਲਾਰਿਆਂ ਨੇ ਬੋਲਿਆ, ਆਪੋ ਆਪਣੀ ਗੱਲ ਕਹੀ, ਪਰ ਉਹ ਸੰਗਤ ਫਿਰ ਵੀ ਨਹੀਂ ਸੀ ਉੱਠ ਰਹੀ ਵੀ ਜਥੇਦਾਰ ਜੀ ਪ੍ਰੋਗਰਾਮ ਦੇਣਗੇ। ਫਿਰ ਜੋ ਮੇਰੇ ਦਿਮਾਗ ਦੇ ਵਿੱਚ ਆਈ ਮੈਂ ਉਹ ਪ੍ਰੋਗਰਾਮ ਦਿੱਤਾ ਤੇ ਮੈਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ ਸਭ ਕਾਹੇ ਤੋਂ। ਮੈਂ ਕਿਹਾ ਆਪੇ ਲੋਕ ਸਮਝਣਗੇ, ਜੇ ਮੈਂ ਠੀਕ ਹੋਊਂਗਾ ਤੇ ਇੱਥੇ ਆ ਜਾਣਗੇ, ਨਹੀਂ ਤਾਂ ਮੈਂ ਤਾਂ ਇੱਥੇ ਫਿਰ ਉਨੀ ਜੇ ਸ਼ਹੀਦੀ ਵੀ ਪਾ ਜਾਵਾਂਗੇ ਤੇ ਕੋਈ ਇਹਦੇ ਨਾਲ ਫਰਕ ਨਹੀਂ ਪੈਣ ਡਿਆ। ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪਾਤੀਆਂ, ਜੇ ਮੇਰੀ ਸ਼ਹੀਦੀ ਦੇ ਨਾਲ ਕੌਮ ਕਿਤੇ ਇੱਕ ਰਸਤੇ ਤੇ ਆ ਜਾਊਗੀ ਤਾਂ ਵਧੀਆ ਗੱਲ। ਇਸ ਕਰਕੇ ਇਹ ਮੋਰਚਾ ਲੱਗਿਆ ਹੈ ਤੇ 3 ਮੰਗਾਂ ਸਾਡੀਆਂ ਉਹਦੇ ਵਿੱਚ ਅਸੀਂ ਰੱਖੀਆਂ। ਮੈਂ ਇੱਕ ਤਾਂ ਇਹ ਜਿਹੜੀ ਬੇਅਦਬੀ ਦੇ ਦੋਸ਼ੀ, ਦੂਸਰਾ ਜਿਹੜਾ ਗੋਲੀकांड ਦੇ ਦੋਸ਼ੀ ਤੇ ਤੀਸਰਾ ਜਿਹੜਾ ਸਿੰਘਾਂ ਦੀਆਂ ਰਿਹਾਈਆਂ ਜੀ। ਤੇ ਉਹ ਸਾਰੀਆਂ ਮੰਗਾਂ ਤੇ ਮੈਂ ਇਹ ਵੀ ਐਲਾਨ ਕਰਤਾ ਸੀ ਵੀ ਹੁਣ ਇਹ ਮੋਰਚਾ ਜਿਹੜਾ ਇਹ ਚੱਲ ਕੇ ਸਰਕਾਰ ਕੋਲ ਨਹੀਂ ਜਾਊਗਾ, ਸਰਕਾਰ ਇੱਥੇ ਆ ਕੇ ਫੈਸਲਾ ਸੁਣਾਊਗੀ ਤੇ ਫਿਰ ਇਹ ਮੋਰਚਾ ਜਦੋਂ ਸਫਲ ਹੋ ਗਿਆ ਤੇ ਫਿਰ ਚੁੱਕਿਆ ਜਾਊ। ਅਮਰਿੰਦਰ ਸਿੰਘ ਨੂੰ ਜਾਂ ਉਹਦੀ ਸਰਕਾਰ ਨੂੰ ਇੱਥੇ ਆ ਕੇ ਗੱਲ ਕਰਨੀ ਪਊਗੀ ਤੇ ਬਸ ਆਹ ਗੱਲ ਆ। ਇਸ ਕਰਕੇ ਮੋਰਚਾ ਲੱਗਿਆ ਕਿ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਹ ਮੋਰਚਾ ਮੈਂ ਲਾਉਣ ਤੋਂ ਪਹਿਲਾਂ ਹੀ ਜਿੱਤ ਲਿਆ ਸੀ। ਤੁਸੀਂ ਕਹੋਗੇ ਪਤਾ ਨਹੀਂ ਕੀ ਇਹ ਗੱਲ ਕਰਦਾ ਹੈ ਕਿ ਮੇਰਾ ਇੰਨਾ ਦ੍ਰਿੜ ਵਿਸ਼ਵਾਸ ਉਦੋਂ ਤੋਂ ਲੈ ਕੇ ਹੁਣ ਤੱਕ ਆ ਵੀ ਇਹ ਮੈਂ ਲਾਉਣ ਤੋਂ ਪਹਿਲਾਂ ਜਿੱਤ ਕੇ ਮੋਰਚਾ ਸ਼ੁਰੂ ਕੀਤਾ ਤੇ ਮੈਨੂੰ ਇੱਕ ਬੜੀ ਖੁਸ਼ੀ ਹੋ ਰਹੀ ਹੈ ਕਿ ਜੇ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਨਾ ਮੰਨੇ ਇਹ ਅਜੇ ਬਾਅਦ ਦੀ ਗੱਲ ਹੈ, ਪਰ ਕੌਮ ਨੇ ਮੇਰੀ ਆਵਾਜ਼ ਨੂੰ ਸੁਣਿਆ ਤੇ ਕੌਮ ਬਿਲਕੁਲ ਸਟੈਂਡ ਹੋ ਗਈ ਤੇ ਖੜ ਗਈ। ਤੇ ਅੱਜ ਮੈਂ ਸਮਝਦਾ ਕਿ ਸਮੁੱਚਾ ਪੰਥ ਜਿੱਥੇ ਵੀ ਬੈਠਾ ਹੈ, ਕੋਈ ਪਾਰਟੀ ਨਹੀਂ ਵੇਖਦਾ ਪਿਆ, ਕੋਈ ਧੜਾ ਨਹੀਂ ਵੇਖਦਾ ਪਿਆ, ਕੋਈ ਜ਼ਿਲ੍ਹਾ ਸ਼ਿਕਵਾ ਨਹੀਂ ਵੇਖਦਾ ਪਿਆ, ਕੋਈ ਸਾਰੇ ਇੱਥੇ ਆ ਰਹੇ ਤੇ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿ ਰਿਹਾ। ਤੇ ਮੈਨੂੰ ਐਂ ਲੱਗਦਾ ਹੈ ਕਿ ਜਿਵੇਂ ਪੰਥ ਨੇ ਅੰਗੜਾਈ ਲਈ ਹੈ ਤੇ ਪੰਥ ਇੱਕ ਪਲੇਟਫਾਰਮ ਤੇ ਜਿੱਥੇ ਸਾਡੀ ਸਾਰਿਆਂ ਦੀ ਸੋਚ ਸੀ ਕਿ ਕਦੋਂ ਇਹ ਮੌਕਾ ਆਵੇ ਵੀ ਸਾਡਾ ਪੰਥ ਇਕੱਠਾ ਹੋਵੇ, ਹਨਾ। ਕੋਈ ਵੀ ਸਟੇਜ ਲੱਗਦੀ ਸੀ ਉੱਥੇ ਵੀ ਏਕਤਾ ਦੀ ਗੱਲ ਹੀ ਚੱਲਦੀ ਸੀ ਵੀ ਏਕਤਾ ਹੋਵੇ, ਸਾਨੂੰ ਏਕਤਾ ਕਰਨੀ ਚਾਹੀਦੀ ਆ। ਪਰ ਮੈਂ ਸਮਝਦਾ ਕਿ ਹੁਣ ਪੰਥ ਇਕੱਠਾ ਹੋ ਗਿਆ ਤੇ ਏਕਤਾ ਸਾਡੀ ਹੋ ਗਈ ਆ ਤੇ ਇਹ ਸਾਡੀ ਸਭ ਤੋਂ ਵੱਡੀ ਜਿੱਤ ਆ। ਜਦੋਂ ਅਸੀਂ ਜਿੱਤ ਗਏ ਆ ਤੇ ਫਿਰ ਸਰਕਾਰ ਨਾਲ ਲੜਨਾ ਸਾਡੇ ਵਾਸਤੇ ਕੋਈ ਔਖਾ ਨਹੀਂ। ਸਰਕਾਰ ਪੰਥ ਦੇ ਪੈਰਾਂ ਦੇ ਵਿੱਚ ਅੱਜ ਨਹੀਂ ਤੇ ਕੱਲ ਤੁਸੀਂ ਆਏ ਸਮਝੋ। ਇਹ ਕੋਈ ਔਖਾ ਮੋਰਚਾ ਨਹੀਂ ਗਾ ਮੇਰੇ ਵਾਸਤੇ ਤੇ ਬੜਾ ਸੌਖਾ। ਮੈਂ ਬੜੀ ਰਿਲੀਫ ਦੇ ਵਿੱਚ ਹੈ ਤੇ ਇੱਥੇ ਸੰਗਤ ਵੀ ਚੱਲ ਰਹੀ ਹੈ, ਇੱਥੇ ਪੰਗਤ ਵੀ ਚੱਲ ਰਹੀ ਹੈ, ਇੱਥੇ ਕੀਰਤਨ ਦਰਬਾਰ ਚੱਲਣ ਡਏ ਨੇ, ਇੱਥੇ ਰਾਗੀ ਢਾਡੀ ਸਾਰਾ ਕੁਝ ਬੜੇ ਰੰਗ ਨੇ ਇੱਥੇ, ਹੈ ਨਾ ਜੀ। ਤੇ ਇੱਥੇ ਹਰ ਬੰਦਾ ਜਿਹੜਾ ਦਿਲੋਂ ਆ ਰਿਹਾ, ਚਾਅ ਨਾਲ ਆ ਰਿਹਾ ਤੇ ਬਗੈਰ ਸੱਦਣ ਤੋਂ ਆ ਰਿਹਾ। ਤੋਂ ਆਹ ਗੱਲ ਆ। ਤੇ ਤੁਸੀਂ ਜੇ ਹੁਣ ਮੈਨੂੰ ਪੁੱਛੋਗੇ ਵੀ ਸਰਕਾਰ ਦਾ ਰਵੱਈਆ ਕੀ ਆ, ਕਮਿਸ਼ਨ ਕੀ ਕਰਦੇ ਨੇ, ਮੈਂ ਇਹੋ ਜਿਹੀਆਂ ਗੱਲਾਂ ਦਾ ਤੇ ਨਹੀਂ ਜਵਾਬ ਦੇਣਾ। ਮੇਰਾ ਤਾਂ ਇੱਕੋ ਹੀ ਫੈਸਲਾ ਹੈ ਵੀ ਸਰਕਾਰ ਮੇਰੇ ਕੋਲ ਇੱਥੇ ਚੱਲ ਕੇ ਆਊਗੀ। ਇਹ ਮੋਰਚਾ ਜਿੱਥੇ ਲੜਾਈ ਹੋਈ ਸੀ ਉੱਥੇ ਲੱਗਿਆ ਬਰਗਾੜੀ, ਇਹਦਾ ਫੈਸਲਾ ਵੀ ਇੱਥੇ ਹੋਊਗਾ ਤੇ ਪੰਚਾਇਤ ਵੀ ਇੱਥੇ ਆ ਕੇ ਬੈਠੂਗੀ। ਮੈਨੂੰ ਕੋਈ ਤੌਖਲਾ ਨਹੀਂ ਤੇ ਕੋਈ ਫਿਕਰ ਨਹੀਂ, ਕੋਈ ਡਰ ਨਹੀਂ, ਕੋਈ ਭੌ ਨਹੀਂ। ਸਰਕਾਰ ਨੇ ਫੈਸਲਾ ਕਰਨਾ ਫੈਸਲਾ ਕਰੇ, ਸਰਕਾਰ ਨੇ ਇਨਸਾਫ ਦੇਣਾ ਤੇ ਇਨਸਾਫ ਦੇਵੇ। ਜੇ ਸਰਕਾਰ ਨੇ ਲੜਨਾ ਤੇ ਆਪਾਂ ਤਿਆਰ ਬੈਠੇ ਆ। ਸਭ ਤੋਂ ਪਹਿਲਾਂ ਜਿਹੜੀ ਗੋਲੀ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਛਾਤੀ ਵਿੱਚ ਲੰਘੂਗੀ। ਮੈਨੂੰ ਕੋਈ ਖਤਰਾ ਨਹੀਂ ਹੈਗਾ ਜੀ। ਆਰ ਪਾਰ ਦੀ ਲੜਾਈ ਆ ਤੇ ਪੰਥ ਜਿਹੜਾ ਵਿਸ਼ਵਾਸ ਰੱਖੇ, ਮੈਂ ਸਾਰੇ ਪੰਥ ਨੂੰ, ਸਾਰੀ ਕੌਮ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਮੈਂ ਤੁਹਾਨੂੰ ਪੜ੍ਹ ਲਿਆ ਹੈ, ਮੈਂ ਤੁਹਾਨੂੰ ਵੇਖ ਲਿਆ, ਮੈਂ ਤੁਹਾਨੂੰ ਸਮਝ ਲਿਆ। ਮੈਨੂੰ ਪੂਰਾ ਪਤਾ ਹੈ ਕਿ ਤੁਸੀਂ ਮੇਰੇ ਨਾਲ ਖੜੇ ਹੋ, ਤੁਸੀਂ ਮੇਰੀ ਖਾਤਰ ਜਾਨ ਲਾਉਣ ਨੂੰ ਵੀ ਖੜੇ ਹੋ। ਪਰ ਮੈਂ ਕਹਿੰਦਾ ਵੀ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ, ਇਹ ਸਾਡੇ ਮੱਥੇ ਤੋਂ ਜਿਹੜਾ ਕਲੰਕ ਲੱਗਾ ਹੈ ਇਹਨੂੰ ਆਪਾਂ ਲਾਉਣਾ। ਮਹਾਰਾਜ ਇਸ ਮੋਰਚੇ ਨੂੰ ਆਪ ਸਫਲ ਕਰੂਗਾ ਤੇ ਤੁਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੋ ਜੀ। ਨਿਤਨੇਮ ਤੋਂ ਬਾਅਦ ਘਰਾਂ ਦੇ ਵਿੱਚ ਵੀ, ਗੁਰਦੁਆਰਿਆਂ ਦੇ ਵਿੱਚ ਵੀ, ਇਹ ਪ੍ਰਮਾਤਮਾ ਸਾਨੂੰ ਸਫਲਤਾ ਬਖਸ਼ੇ ਜੀ। ਬਿਲਕੁਲ ਜਥੇਦਾਰ ਸਾਹਿਬ, ਇਹ ਅਸੀਂ ਅਰਦਾਸ ਵੀ ਕਰਦੇ ਹਾਂ ਤੇ ਹਰ ਇੱਕ ਸਿੱਖ ਜਿਹੜਾ ਦੁਨੀਆ ਭਰ ਦੇ ਵਿੱਚ ਵਸਦਾ ਉਹਦੀ ਇਹ ਉਮੀਦ ਹੈ
ਕਿ ਇਹਦਾ ਜਿਹੜਾ ਇਨਸਾਫ ਹੈਗਾ ਉਹ ਭਾਵੇਂ ਬਾਈਬਲ ਕਲਾਂ ਗੋਲੀ ਕਾਂਡ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਹੋਣ ਜਾਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਵੀ ਹੈਗੀ ਹੈ ਉਹ ਵੀ ਹੋ ਸਕੇ। ਸੋ ਜਿਹੜੇ ਇਹ 3 ਇਸ਼ੂਜ਼ ਨੂੰ ਲੈ ਕੇ ਤੁਸੀਂ ਬੈਠੇ ਹੋ, ਇਹਨਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਸਰਕਾਰਾਂ ਇਨਵੋਲਵਡ ਹੁੰਦੀਆਂ ਨੇ ਅਸੀਂ ਦੇਖਦੇ ਹਾਂ ਵੀ ਉਹਦੇ ਤੇ ਕਾਗਜ਼ੀ ਕਾਰਵਾਈ ਵੀ ਬਹੁਤ ਹੁੰਦੀ ਹੈ, ਅਦਾਲਤ ਵੀ ਇਨਵੋਲਵ ਹੁੰਦੀ ਹੈ ਤੇ ਐਡਮਿਨਿਸਟ੍ਰੇਸ਼ਨ ਵੀ ਇਨਵੋਲਵ ਹੁੰਦੀ ਹੈ। ਤੁਹਾਡੇ ਨਾਲ ਜਿਵੇਂ ਤੁਸੀਂ ਦੱਸਿਆ ਵੀ ਸੰਗਤ ਵੀ ਸਹਿਯੋਗ ਕਰ ਰਹੀ ਹੈ ਤੇ ਸਾਰੀਆਂ ਜਥੇਬੰਦੀਆਂ ਵੀ ਸਹਿਯੋਗ ਕਰ ਰਹੀਆਂ ਨੇ। ਕਾਨੂੰਨੀ ਤੌਰ ਤੇ ਕੋਈ ਵਕੀਲਾਂ ਦਾ ਪੈਨਲ ਜਾਂ ਹੋਰ ਇਸ ਮੋਰਚੇ ਨੂੰ ਅੱਗੇ ਤੋਰਨ ਦੇ ਲਈ ਉਸ ਲੈਵਲ ਤੇ ਕੀ ਕਹਿਣਾ ਚਾਹੋਗੇ ਤੁਸੀਂ? ਤੁਸੀਂ ਬਹੁਤਾ ਫਿਕਰ ਨਾ ਕਰੋ, ਤੁਸੀਂ ਇਹ ਲੜਾਈ ਦੇ ਵੱਲ ਕੇਂਦਰਿਤ ਆਪਣੇ ਆਪ ਨੂੰ ਕਰੋ ਕਿ ਕੀ ਇਹ ਲੜਾਈ ਜਿੱਤ ਵੱਲ ਵਧੂਗੀ ਕਿ ਇਹ ਹਾਰ ਵੱਲ ਵਧੂਗੀ ਜੀ। ਇਸ ਵਿਚਾਲੇ ਕਾਨੂੰਨੀ ਪ੍ਰੋਸੈਸ ਕੀ ਹੈ, ਕਿਵੇਂ ਹੋਊਗਾ? ਸਾਨੂੰ ਉਹਨਾਂ ਨੇ ਪੁੱਛਿਆ ਸੀ, ਉਹਨਾਂ ਦੱਸਦੀਆਂ ਪਈ ਆ ਸਾਡੀਆਂ 3 ਮੰਗਾਂ ਕਿ ਪੂਰੀਆਂ ਦੀਆਂ ਪੂਰੀਆਂ ਤੁਹਾਨੂੰ ਹੱਲ ਕਰਨੀਆਂ ਪੈਣਗੀਆਂ। ਜਦੋਂ ਤੁਸੀਂ ਹੱਲ ਕਰਕੇ ਸਾਡੇ ਕੋਲ ਆ ਜਾਓਗੇ ਉਦੋਂ ਅਰਦਾਸ ਕਰਕੇ ਮੋਰਚਾ ਫਤਿਹ ਕਰ ਦੇਣ। ਵਿੱਚ ਵਿਚਾਲੇ ਕੋਈ ਗੱਲ ਨਹੀਂ ਚੱਲੇਗੀ, ਇਹ ਤੋਂ ਘੱਟ ਕੁਛ ਵੀ ਨਹੀਂ ਹੋਣਾ ਜੀ। ਜਥੇਦਾਰ ਸਾਹਿਬ, ਜਿਵੇਂ ਦਾਦੂਵਾਲ ਸਾਹਿਬ ਨੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਵਫਦ ਲੈ ਕੇ ਮੁਲਾਕਾਤ ਕੀਤੀ ਹੈ ਤੇ ਉਹਦੇ ਵਿੱਚ ਜਾਂ ਓਵਰਆਲ ਸਰਕਾਰ ਦੇ ਨਾਲ ਕੋਈ ਕਿਸ ਲੈਵਲ ਤੇ ਗੱਲਬਾਤ ਹੋ ਰਹੀ ਹੈ ਇਸ ਵਕਤ ਅੱਜ ਦੇ ਮੌਕੇ ਦੇ ਉੱਪਰ, ਤੇ ਕਿੱਦਾਂ ਦਾ ਉਹਨਾਂ ਦਾ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ? ਬਾਬਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ, ਮੈਨੂੰ ਇਹੋ ਜਿਹੇ ਸਵਾਲ ਨਾ ਪੁੱਛੋ। ਇਹ ਸਾਰਾ ਕੁਛ ਮੇਰੇ ਹੱਥ ਵਿੱਚ, ਮੇਰੇ ਤੋਂ ਬਗੈਰ ਨਾ ਕੋਈ ਦਾਦੂਵਾਲ, ਨਾ ਕੋਈ ਜਥੇਬੰਦੀ, ਨਾ ਕੋਈ ਹੋਰ ਜੀ ਇਹਦੇ ਵਿੱਚ ਵਿਚਾਲੇ ਖੜ ਹੀ ਨਹੀਂ ਸਕਦਾ। ਕਿ ਜਿਹੜੀ ਵੀ ਸਰਕਾਰ ਗੱਲ ਕਰੂਗੀ ਉਹ ਮੇਰੇ ਨਾਲ ਹੀ ਕਰੂਗੀ ਤੇ ਉਹਦਾ ਜਵਾਬ ਉਹਨਾਂ ਨੂੰ ਮੈਂ ਹੀ ਦੇਣਾ ਜੀ। ਸਾਰੇ ਜਿਹੜੇ ਤੁਹਾਡੇ ਫਿਕਰ ਨੇ, ਜਿਹੜੇ ਤੁਹਾਡੇ ਤੌਖਲੇ ਨੇ, ਜਿਹੜੇ ਆਪਣੇ ਸ਼ੱਕ ਬਣੇ ਹੋਏ ਨੇ, ਬੇਵਿਸ਼ਵਾਸੀ ਬਣੀ ਹੋਈ ਹੈ, ਮੈਂ ਕਹਿੰਦਾ ਵੀ ਤੁਸੀਂ ਇਹਨੂੰ ਦੂਰ ਕਰਕੇ ਰੱਖੋ ਤੇ ਤੁਸੀਂ ਸਿਰਫ ਬਾਣੀ ਪੜੋ ਤੇ ਅਰਦਾਸ ਕਰੋ ਜੀ। ਬਾਕੀ ਵਾਹਿਗੁਰੂ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰੇ, ਇਹ ਮੋਰਚਾ ਸਫਲ ਹੋਊਗਾ, ਕੋਈ ਇਹਦੇ ਵਿੱਚ ਰੁਕਾਵਟ ਨਹੀਂ ਆ ਸਕਦੀ ਜੀ। ਨਹੀਂ ਜਥੇਦਾਰ ਸਾਹਿਬ, ਮੈਂ ਬੇਵਿਸ਼ਵਾਸੀ ਦੀ ਗੱਲ ਨਹੀਂ, ਮੈਂ ਤਾਂ ਜਸਟ ਸੰਗਤਾਂ ਦੀ ਜਾਣਕਾਰੀ ਦੇ ਲਈ, ਕਿਉਂਕਿ ਬਹੁਤੀਆਂ ਸੰਗਤਾਂ ਨੂੰ ਇਸ ਮੋਰਚੇ ਬਾਰੇ ਹੁਣ ਜਾਗਰੂਕਤਾ ਫੈਲ ਰਹੀ ਹੈ, ਸੋ ਉਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਇਸ ਪਲੇਟਫਾਰਮ ਤੋਂ ਅਸੀਂ ਸੰਗਤਾਂ ਤੱਕ, ਦਰਸ਼ਕਾਂ ਤੱਕ ਪਹੁੰਚਾ ਸਕਦੇ ਹਾਂ, ਉਹੀ ਪਹੁੰਚਾਉਣ ਦੀ ਕੋਸ਼ਿਸ਼ ਹੈਗੀ ਹੈ। ਸੋ ਅੰਤ ਦੇ ਵਿੱਚ ਜੇ ਕੋਈ ਮੈਸੇਜ, ਕੋਈ ਸੰਦੇਸ਼ ਤੁਸੀਂ ਸਾਡੇ ਇਸ ਪਲੇਟਫਾਰਮ ਰਾਹੀਂ, TV84 ਰਾਹੀਂ ਸੰਗਤਾਂ ਤੱਕ, ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਮੈਂ ਚਾਹੂੰਗਾ ਤੁਸੀਂ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਨਹੀਂ, ਮੇਰਾ ਕੋਈ ਸੰਦੇਸ਼ ਨਹੀਂ ਹੈਗਾ, ਮੇਰੀ ਤਾਂ ਇੱਕ ਬੇਨਤੀ ਹੈ ਕਿ ਪੰਥ ਵੱਡਾ, ਮੈਂ ਨਤੀਜ ਹਾਂ ਤੇ ਬਹੁਤ ਛੋਟਾ, ਮੇਰੀ ਅਕਲ ਨਹੀਂ ਇੰਨੀ ਕੰਮ ਕਰਦੀ। ਮੈਂ ਸਾਰੇ ਪੰਥ ਨੂੰ, ਆਪਣੀ ਕੌਮ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਅਰਦਾਸ ਕਰੋ ਤੇ ਮੈਂ ਇਸ ਮੋਰਚੇ ਦੇ ਵਿੱਚੋਂ ਦਾਸ, ਮੈਂ ਨਹੀਂ ਕਹਿੰਦਾ, ਜੇ ਮੈਂ ਕਹਿੰਦਾ ਤੇ ਫਿਰ ਹੰਕਾਰ ਹੁੰਦਾ, ਆਸ ਇਸ ਮੋਰਚੇ ਵਿੱਚ ਆਪਣੀ ਕੌਮ ਨੂੰ ਸਫਲ ਕਰਕੇ ਤੇ ਬਾਹਰ ਕੱਢੇ ਜੀ। ਜੀ ਜਥੇਦਾਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ, ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜਾ ਆਪਣਾ ਪੱਖ ਹੈਗਾ ਸਿੱਖ ਨੁਕਤਾ ਨਿਗਾਹ ਤੋਂ ਉਹ ਸਾਡੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਖਾਸ ਤੌਰ ਤੇ ਬਰਗਾੜੀ ਮੋਰਚੇ ਦੇ ਨਾਲ ਜਦੋਂ ਕੋਈ ਨਵੀਂ ਡਿਵੈਲਪਮੈਂਟ ਸਾਡੇ ਸਾਹਮਣੇ ਆਉਂਦੀ ਹੈ, ਮੀਡੀਆ ਦੇ ਵਿੱਚ ਆਉਂਦੀ ਹੈ, ਤਾਂ ਦੁਬਾਰਾ ਰਾਬਤਾ ਵੀ ਰੱਖਾਂਗੇ ਤੁਹਾਡੇ ਨਾਲ, ਮੋਰਚੇ ਦੇ ਨਾਲ, ਤੇ ਸੰਗਤਾਂ ਤੱਕ ਜਿੰਨੀ ਵਧੇਰੇ ਜਾਣਕਾਰੀ ਪਹੁੰਚਾ ਸਕਦੇ ਹਾਂ ਇਸ ਪਲੇਟਫਾਰਮ ਤੋਂ, ਉਸ ਹਵਾਲੇ ਦੇ ਨਾਲ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਇਸੇ ਦੇ ਨਾਲ ਅਸੀਂ ਜਿੱਥੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ,
ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨੀ ਚਾਹਾਂਗੇ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।